ਮੈਂ ਕਿਹਾ ਜੀ ਸ਼ੋਬਿਸ ਚਾਹਣ ਦਾ ਖਿਆਲ ਕਿਸ ਤਰ੍ਹਾਂ ਆ ਗਿਆ ਤੁਹਾਨੂੰ? ਤੁਸੀਂ ਤੇ ਬਚਪਨ ਦੇ ਵਿੱਚ ਪੜ੍ਹਾਈ ਪੜੂਈ ਕਰਨ ਦੇ ਤੁਸੀਂ ਮੂਡ 'ਚ ਹੈਗੇ ਸੋ, ਤੇ ਫਿਰ ਸ਼ੋਬਿਸ ਕਿਸ ਤਰ੍ਹਾਂ ਆ ਗਿਆ? ਹਾਂਜੀ ਅੱਛੀ ਗੱਲ ਅੱਛੀ ਗੱਲ। ਬਸ ਇਹੋ ਹੀ ਆਦਤਾਂ ਠੀਕ ਨਹੀਂ ਸਨ ਹੋ ਰਹੀਆਂ। ਅਸੀਂ ਕਿਹਾ ਕਿ ਨਹੀਂ ਹੁਣ ਪੜ੍ਹਾਈ ਵੀ ਆਪਣੀ ਜਗ੍ਹਾ ਕਰ ਲਈਏ, ਹੁਣ ਥੋੜਾ ਜਿਹਾ ਚੁਲਬੁਲੀ ਮੇਗਾ ਦਾ ਜਿਹੜਾ ਅੰਦਰ ਇੱਕ ਗੁਬਾਰ ਸੀ, ਇੱਕ ਫਨਕਾਰ ਸੀ, ਉਹਨੂੰ ਵੀ ਬਾਹਰ ਲੈ ਕੇ ਆਉਣਾ ਸੀ। ਤੇ ਇਹਦੇ 'ਚ ਮੇਰੀ ਵਾਲਦਾ ਨੇ ਬੜਾ ਮਾਸ਼ਾਅੱਲਾ ਹੈਲਪਫੁਲ ਕੀਤਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮਾਵਾਂ ਹੀ ਜਿਹੜੀਆਂ ਨੇ ਨਾ ਉਹ ਹੀ ਬੱਚਿਆਂ ਦੇ ਦਿਲ ਨੂੰ ਜਾਣਦੀਆਂ ਨੇ, ਔਰ ਉਹਨਾਂ ਮੇਰੇ ਅੰਦਰ ਜਿਹੜੀ ਇੱਕ ਥ੍ਰਿਲ ਸੀ ਨਾ ਉਹ ਮੇਰੀ ਵਾਲਦਾ ਤੋਂ ਬਿਹਤਰ ਕੋਈ ਨਹੀਂ ਸੀ ਜਾਣਦਾ। ਤੇ ਜਦੋਂ ਮੇਰੇ ਜ਼ਿਹਨ 'ਚ ਆਇਆ ਕਿ ਮੈਂ ਹੁਣ ਇਹ ਕੰਮ ਕਰਨਾ ਹੈ, ਫਿਰ ਮੈਂ ਨਾ ਆਓ ਵੇਖਿਆ ਤੇ ਫਿਰ ਨਾ ਮੈਂ ਤਾਓ ਦੇਖਿਆ, ਫਿਰ ਮੈਂ ਕਿਹਾ ਹਟ ਜਾਓ ਪਿੱਛੇ, ਮੈਦਾਨ 'ਚ ਆ ਰਹੀ ਹਾਂ ਮੈਂ। ਉਹ ਫਿਰ ਰੱਬ ਦੀ ਐਸੀ ਮਿਹਰਬਾਨੀ ਹੋਈ ਕਿ ਸਿਲਵਰ ਸਕਰੀਨ ਦਾ ਜਿਹੜਾ ਸ਼ੌਕ ਸੀ ਉਹ ਹੀ ਮੈਨੂੰ ਫਿਲਮ 'ਚ ਲੈ ਕੇ ਆਇਆ ਸੀ ਕਿ ਮੈਂ ਆਪਣੇ ਆਪ ਨੂੰ ਵੱਡੀ ਸਕਰੀਨ ਤੇ ਦੇਖਾਂ, ਕਿਉਂਕਿ ਮੈਂ ਬਚਪਨ 'ਚ ਬਹੁਤ ਜ਼ਿਆਦਾ ਸ਼ੌਕੀਨ ਡਾਂਸ ਦੀ, ਰਕਸ ਦੀ, ਔਰ ਮੈਨੂੰ ਥੋੜਾ ਬਹੁਤਾ ਜਿਹੜਾ ਕਹਿ ਲਓ ਕਿ ਸ਼ੌਕ ਸੀ ਕਿ ਮੈਂ ਕਰਨਾ ਹੈ। ਤੇ ਉਹ ਹੀ ਫਿਰ ਮੇਰੀ ਵਜ੍ਹਾ ਬਣ ਗਿਆ ਕਿ ਮੈਂ ਫਿਲਮਾਂ ਦੇ ਵਿੱਚ ਆ ਗਈ। ਤੇ ਪਹਿਲੀ ਫਿਲਮ ਕਿਹੜੀ ਸੀ ਜਨਾਬ ਦੀ? ਮੇਰੀ ਪਹਿਲੀ ਫਿਲਮ ਸੀ ਜੀਤ, ਮੈਡਮ ਸੰਗੀਤਾ ਜੀ ਦੀ, ਔਰ ਉਸ ਫਿਲਮ ਤੋਂ ਇੱਕ ਜੀਤ ਦਾ ਸਫ਼ਰ ਫਿਰ ਸ਼ੁਰੂ ਹੋ ਗਿਆ ਤੇ ਬਸ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਜੀਤ ਹੀ ਜੱਦੀ? ਫਿਰ ਜੀਤ ਹੀ ਜੀਤ ਹੁੰਦੀ ਗਈ। ਹਾਂ ਫਿਰ ਜੀਤ ਹੀ ਜੀਤ ਮੌਲਾ ਫਿਰ ਨੇ ਜੀਤ ਹੀ ਜੀਤ ਹੁੰਦੀ। ਅੱਛਾ, ਤੇ ਫਿਲਮ ਸਿਲਵਰ ਸਕਰੀਨ ਤੋਂ ਸ਼ੁਰੂ ਕੀਤਾ, ਫਿਰ ਟੀਵੀ ਤੇ, ਫਿਰ ਸਟੇਜ ਤੇ ਸਟੇਜ ਤੋਂ ਬਾਅਦ ਹੁਣ ਗੁਲੂਕਾਰੀ ਤੇ ਇਹ ਸਫ਼ਰ ਕਿੱਧਰ ਜਾ ਰਿਹਾ ਹੈ? ਇਹ ਕਹਿ ਲਓ ਕਿ ਮੇਘਾ ਇੱਕ ਵਰਸਟਾਈਲ ਫਨਕਾਰਾ ਦਾ ਨਾਂ ਹੈ ਕਿ ਅੱਲਾਹ ਤਾਲਾ ਨੇ ਇੱਕ ਐਸੀ ਮੈਨੂੰ ਰੂਹ ਤੋਂ ਨਵਾਜ਼ਿਆ ਹੋਇਆ ਕਿ ਮੈਂ ਜੋ ਕਰਨੀ ਆ ਉਹਦੇ 'ਚ ਮੇਰੇ ਖੁਦਾ ਦੀ ਖਾਸ ਰਹਿਮਤ ਹੋ ਜਾਂਦੀ ਔਰ ਮੈਂ ਕਰ ਜਾਂਦੀ ਆ। ਮੈਂ ਬਿਲਕੁਲ ਕਦੇ ਨਹੀਂ ਦਾਵਾ ਕੀਤਾ ਕਿ ਮੈਨੂੰ ਇਹ ਆਂਦਾ ਹੈ, ਕਿਉਂਕਿ ਇਹ ਆ ਨਹੀਂ ਸਕਦਾ, ਇਹ ਉਹਦੀ ਅਤਾ ਹੈ। ਕਿਉਂਕਿ ਜਾਂ ਫਨਕਾਰ ਹੁੰਦਾ ਹੈ ਜਾਂ ਨਹੀਂ ਹੁੰਦਾ। ਇਹਦੇ 'ਚ ਮੈਂ ਇੱਕ ਬੜੀ ਮਿਸਾਲ ਦੇਣੀ ਆ ਕਿ ਬੇਵਕੂਫ ਤੇ ਫਨਕਾਰ ਬਣਾਏ ਨਹੀਂ ਜਾਂਦੇ, ਇਹ ਅੱਲਾ ਵੱਲੋਂ ਹੁੰਦੇ ਨੇ। ਕੀ ਅੱਛੀ ਗੱਲ, ਕੀ ਵਾਹ ਵਾਹ ਵਾਹ। ਵਾਹ ਤੇ ਲਿਹਾਜ਼ਾ ਬੇਵਕੂਫ ਤੇ मैं नहीं की, लेकिन फनकार में जरूर वाह हूं। क्या अच्छी बात, क्या अच्छी बात। देखो जी है ही सच है कि आर्टिस्ट अल्लाह ਦੀ ਜ਼ਾਤ ਪੈਦਾ ਕਰਦੀ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਮੈਂ ਆਪ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਬੜੇ ਸ਼ੌਕੀਨ ਲੋਕ ਨੇ, ਬੜਾ ਉਹਨਾਂ ਨੂੰ ਅੱਲਾਹ ਨੇ ਨਵਾਜ਼ਿਆ ਵੀ ਹੋਇਆ, ਮਤਲਬ 5 ਲੱਖ ਦਾ ਵਾਜਾ ਵੀ ਬਣਵਾਇਆ, ਤੇ ਜਿਸ ਵੇਲੇ ਖੋਲ ਕੇ ਆਪ ਕੀਤੀ ਤੇ ਅਗਲੇ ਨੇ ਕਿਹਾ ਯਾਰ ਬਸ ਕਰ, ਕਿਉਂਕਿ ਅੱਲਾਹ ਦੀ ਅਤਾ ਹੈ। ਜਿੰਨੀ ਦੇਰ ਉਹਦੀ ਰਹਿਮਤ ਨਹੀਂ ਨਾ ਹੋਏਗੀ ਉਨੀ ਦੇਰ ਮੇਰਾ ਈਮਾਨ ਹੈ ਕੁਝ ਵੀ ਨਹੀਂ ਹੋ ਸਕਦਾ। ਬਿਲਕੁਲ ਸਹੀ, ਇਹਦਾ ਮਤਲਬ ਹੈ ਕਿ ਅੱਲਾਹ ਦੀ ਜ਼ਾਤ ਨੇ ਮੇਗਾ ਜੀ ਨੂੰ ਆਰਟ ਦੇ ਕੇ ਪੈਦਾ ਕੀਤਾ। ਬਿਲਕੁਲ ਸਹੀ। ਇਹ ਕੋਈ ਸ਼ੱਕ ਨਹੀਂ ਉਹਦੀ ਅਤਾ ਹੈ ਮਾਲਕ। ਜਿਸਲੇ ਤੁਸੀਂ ਸਟੇਜ ਸ਼ੁਰੂ ਕੀਤਾ, ਸਟੇਜ ਇੱਕ ਬੜਾ ਮੁਸ਼ਕਿਲ ਜਿਹਾ ਕੰਮ ਹੈ जी ਤੇ ਉਹ ਮਤਲਬ ਇੱਕਦਮ ਕਿਸ ਤਰ੍ਹਾਂ ਸਟੇਜ ਵਾਲੇ ਪਾਸੇ ਆ ਗਏ ਤੁਸੀਂ? ਮੈਂ ਜਦੋਂ ਮੈਂ ਫਸਟ ਟਾਈਮ ਸਟੇਜ ਦੀ ਦੁਨੀਆ ਦੇਖੀ ਸੀ, ਮੈਨੂੰ ਲੈ ਕੇ ਗਏ ਸਰਦਾਰ ਕਮਾਲ ਸਾਹਿਬ। ਹਾਂਜੀ। ਮੈਂ ਉਹਨਾਂ ਨਾਲ ਫਿਲਮਕਾਰੀ ਸਾਂ ਪਿੰਗਾ, ਤੇ ਮੈਂ ਉਹਨਾਂ ਨਾਲ ਕੰਮ ਕਰਕੇ ਮੈਨੂੰ ਮਤਲਬ ਅਹਿਸਾਸ ਹੁੰਦਾ ਸੀ ਕਿ ਹਰ ਵਕਤ ਖੁਸ਼ ਰਹਿੰਦੇ ਨੇ, ਔਰ ਮਤਲਬ ਉਹਨਾਂ ਦਾ ਮਿਜ਼ਾਜ ਸੀ ਕਿ ਖੁਸ਼ੀ ਵਾਲਾ, ਕਿ ਉਹਨਾਂ ਨੇ ਬੈਠੇ ਨੇ ਸੈੱਟ ਤੇ ਉਹਨਾਂ ਨੇ ਜਿੰਨੇ ਵੀ ਲੋਕ ਨੇ ਕੋਈ ਨਾ ਕੋਈ ਉਹਨਾਂ ਨੂੰ ਗੱਲ ਕਰ ਰਹੇ ਨੇ, ਤੇ ਮੈਂ ਹੱਸਦਿਆਂ ਰਹਿਣਾ। ਉਹ ਫਿਰ ਉਹਨਾਂ ਨੇ ਮੈਨੂੰ ਫਸਟ ਟਾਈਮ ਉਹਨਾਂ ਨੇ ਮੈਨੂੰ ਆਫਰ ਕਰਵਾਈ ਸੀ ਕਿ ਮੇਗਾ ਤੁਸੀਂ ਸਟੇਜ ਕਰੋ। ਮੈਂ ਕਿਹਾ ਸਰਦਾਰ ਸਾਹਿਬ ਇਹ ਕੀ ਹੁੰਦੇ? ਅੱਛਾ ਤੁਹਾਨੂੰ ਨਹੀਂ ਪਤਾ? ਮੈਂ ਕਹਿੰਦੀ ਮੈਨੂੰ ਨਹੀਂ ਪਤਾ। ਕਹਿੰਦੇ ਅੱਛਾ ਤੁਸੀਂ ਰਾਤ ਨੂੰ ਆਓ, ਤੁਹਾਨੂੰ ਅਸੀਂ ਸ਼ੋਅ ਦਿਖਾਉਂਦੇ ਹਾਂ। ਉਹ ਮਾਸ਼ਾਅੱਲਾ ਤਮਾਸੀਲ ਕਰ ਰਹੇ ਸਨ ਪਲੇ, ਤੇ ਮੈਂ ਗਈ। ਹੁਣ ਮਾਸ਼ਾਅੱਲਾ ਮੇਰੇ ਸਾਹਮਣੇ ਬੜੇ ਵੱਡੇ ਵੱਡੇ ਫਨਕਾਰ, ਰੂਬੀ ਅਨਮ ਸਾਹਿਬਾ, ਸਖਾਵਤ ਨਾਜ਼, ਗੋਸ਼ੀ ਖਾਨ ਸਾਹਿਬ ਸਟੇਜ ਦੇ ਵੱਡੇ ਮੰਨੇ ਨਾ, ਉਹ ਹੁਣ ਪਿੱਛੇ ਨਾ ਗੱਲਾਂ ਬਾਤਾਂ ਕਰ ਰਹੇ ਨੇ ਔਰ ਉਹਨਾਂ ਦੇ ਹੱਥ 'ਚ ਕੋਈ ਸਕ੍ਰਿਪਟ ਨਹੀਂ। ਮੈਂ ਕਿਹਾ ਸਰਦਾਰ ਸਾਹਿਬ ਇਹ ਕੀ ਕਰ ਰਹੇ ਨੇ? ਕਹਿੰਦੇ ਨੇ ਫਿਲ ਬਦੀ ਕਰ ਰਹੇ ਨੇ ਤੇ ਤੁਸੀਂ ਵੀ ਇਹ ਕਰਨਾ ਹੈ। ਮੈਂ ਕਿਹਾ ਸਰ ਖੁਦਾ ਹਾਫਿਜ਼, ਮੈਂ ਨਹੀਂ ਕਰ ਸਕਦੀ। ਉਹ ਮੇਰੇ ਅੱਛੀ ਮੈਂ ਕਿਹਾ ਮੈਂ ਨਹੀਂ ਕਰ ਸਕਦੀ। ਮੈਂ ਕਿਹਾ ਇਹ ਤੇ ਬੋਲੀ ਜਾ ਰਹੇ ਨੇ। ਕਹਿੰਦੇ ਨੇ ਤੁਸੀਂ ਕਰੋਗੇ, ਇੱਕ ਦਿਨ ਆਏਗਾ ਤੁਸੀਂ ਵੀ ਇਸ ਤਰ੍ਹਾਂ ਬੋਲੋਗੇ। ਵਾਹ ਵਾਹ ਵਾਹ। ਖੈਰ ਮੈਂ ਕਿਹਾ ਅੱਛਾ ਸਰਦਾਰ ਸਾਹਿਬ ਚਲੋ ਦੇਖਦੇ ਹਾਂ। ਮੈਂ ਇੱਕ ਦਿਨ ਆਈ, 2 ਦਿਨ ਆਈ, ਤੀਸਰੇ ਦਿਨ ਮੈਂ ਕਿਹਾ ਸਰ ਥੈਂਕ ਯੂ। ਵਾਹ ਵਾਹ ਵਾਹ। ਉਹਨਾਂ ਨੇ ਫਸਟ ਟਾਈਮ ਔਨ ਸਟੇਜ ਆਫਰ ਕੀਤਾ। ਫਿਰ ਦੁਬਾਰਾ ਤੋਂ ਮੈਂ ਆਪਣੀ ਮੂਵੀਜ਼ 'ਚ ਮਸਰੂਫ ਹੋ ਗਈ, ਕਿਉਂਕਿ ਮਾਸ਼ਾਅੱਲਾ ਕਾਫੀ ਮੈਂ ਕੰਮ ਕਰ ਰਹੀ ਸਾਂ ਮੂਵੀਜ਼ ਦੇ ਵਿੱਚ। ਫਿਰ ਇੱਕ ਦਿਨ ਮੇਰੀ ਸੈੱਟ ਤੇ ਮੁਲਾਕਾਤ ਹੋਈ ਅਫਜ਼ਾਲ ਅਹਿਮਦ ਸਾਹਿਬ। ਕੀ ਬਾਤ ਹੈ, ਵੱਡੇ ਆਰਟਿਸਟ, ਵੱਡੇ ਆਰਟਿਸਟ। ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਤੇ ਪਹਿਲਾ ਦਿਨ ਸੈੱਟ ਹੈਗਾ ਸੀ ਤੇ ਮੇਰਾ Song ਸੀ, ਗਾਣੇ ਦੀ ਪਰਫਾਰਮੈਂਸ ਹੋ ਰਹੀ ਸੀ ਸੈੱਟ ਤੇ। ਰੀਮਾ ਜੀ, ਸਾਇਮਾ ਜੀ ਸਾਹਮਣੇ ਬੈਠੇ ਨੇ ਤੇ ਮੈਂ ਪਰਫਾਰਮ ਕਰ ਰਹੀ ਹਾਂ, ਤੇ ਮੇਰੇ ਨਾਲ ਬਾਕੀ ਸਾਰੇ ਮੌਬ ਸੀ, ਡਾਂਸਰ ਲੜਕੇ ਲੜਕੀਆਂ ਸਾਡੇ ਫਨਕਾਰਾਂ ਦਾ। ਤੇ ਉਹ ਉਹਨਾਂ ਨੇ ਕੀਤਾ, ਦੇਖਿਆ ਡਾਂਸ ਮਾਸ਼ਾਅੱਲਾ ਬੜਾ ਅੱਛਾ ਮੇਰਾ ਐਕੂਰੇਟ ਸੀ। ਤੇ ਉਹਨਾਂ ਨੇ
3 दिन ਉਹ ਸਾਡਾ ਸੈੱਟ ਚੱਲਿਆ ਤੇ ਉਹਨਾਂ ਨੇ ਤੀਸਰੇ ਦਿਨ ਮੈਨੂੰ ਕਿਹਾ ਬੇਗਾ ਆਪ ਤਮਾਸ਼ੀ ਲਾਓ। ਮੈਂ ਕਿਹਾ ਭਾਈ ਫਿਰ ਮੈਨੂੰ ਤਮਾਸ਼ੀਲ ਦਾ ਕਹਿ ਰਹੇ ਹੋ। ਉਹ ਯਾਰ ਉਸੇ ਜਗ੍ਹਾ ਨਹੀਂ ਸੀ। मैं क्या अफजाल साहब खैरियत आप आओ तो सही। मैं क्या जी अच्छा। मैं गई, उन्होंने कहा आप ड्रामा करो। मैं क्या अफजाल साहब मेरा टेम्परामेंट नहीं है, मैं नहीं कर सकती। अफजाल अहमद साहब ने मैंने कहा कि मेगा 3 फ्री हैंड है, जैसा रोल तुसी कहोगे ਅਸੀਂ ਤੁਹਾਨੂੰ ਉਹ ਆਫਰ ਕਰਾਂਗੇ। ਮੈਂ ਕਿਹਾ ਅੱਛਾ ਠੀਕ ਹੈ। ਮੇਰੀ ਵਾਲਦਾ ਚੁੱਕੇ ਜ਼ਾਹਿਰ ਉਹਨਾਂ ਦਾ ਬਹੁਤ ਰਿਗਾਰਡ ਕਰਦੇ ਸਨ, ਅਫਜ਼ਾਲ ਅਹਿਮਦ ਸਾਹਿਬ, ख्वाजा परवेज ਸਾਹਿਬ, ਇਰਫਾਨ ਖੁਸਰ ਸਾਹਿਬ, ਉਹ ਮਾਸ਼ਾਅੱਲਾ ਇੰਨੇ ਵੱਡੇ ਲੋਕ ਸਨ। ਮੈਂ ਫਿਰ ਉਹਨਾਂ ਨੂੰ ਇਨਕਾਰ ਨਹੀਂ ਕਰ ਸਕੀ। ਘੁੰਗਰੂ ਗਿਰਾ ਸ਼ਰੀਫ ਮੈਂ ਤੇ ਔਰ ਉਸ ਡਰਾਮੇ ਦੀ ਇੱਕ ਖਾਸ ਗੱਲ ਹੁੰਦੀ ਸੀ ਕਿ ਉਸ ਦੌਰ ਦੇ ਵਿੱਚ ਜਿਹੜਾ ਅਖਬਾਰ ਆਉਂਦਾ ਸੀ ਪੂਰਾ ਹਾਫ ਕਾਲਮ ਦਾ ਪੂਰਾ ਇੱਕ ਇਸ਼ਤਿਹਾਰ ਆਉਂਦਾ ਸੀ ਤੇ ਸਿਰਫ ਮੇਰੀ ਪਿਕਚਰ ਹੁੰਦੀ ਸੀ ਔਰ ਉੱਤੇ ਲਿਖਿਆ ਹੁੰਦਾ ਸੀ ਦੁਨੀਆ ਸਟੇਜ ਕੇ ਕਤਾਲਾ घुंघरू गिरा शरीफ में डायरेक्टेड बाय अफजाल अहमद, बस और कुछ नहीं सी ਹੁੰਦਾ। ਬਿਲਕੁਲ ਸਹੀ। ਲੋਕਾਂ ਨੇ ਮੇਰਾ ਨਾਮ ਮੇਘਾ ਨਹੀਂ ਜਾਣਿਆ, ਉਸ ਡਰਾਮੇ 'ਚ ਮੈਨੂੰ ਲੋਕੀ ਕਤਾਲਾ ਕਹਿੰਦੇ ਸਨ। ਤੇ ਕਿੰਨੇ ਕਤਲ ਕੀਤੇ ਫਿਰ ਤੁਸੀਂ? ਮੈਂ FIR ਨਹੀਂ ਵੇਖੀਆਂ ਕਿੰਨੀਆਂ ਹੋਈਆਂ ਨੇ ਲੇਕਿਨ ਹੋਏ ਬੜੇ ਨੇ ਜਗ੍ਹਾ ਜਗ੍ਹਾ। ਤੁਸੀਂ ਕਿਹਾ ਕਿ ਮੈਂ ਰਕਸ ਜਿਹੜਾ ਹੈ ਉਹ ਮੇਰੇ ਅੰਦਰ ਹੈ, ਇਹ ਰਕਸ ਤੁਸੀਂ ਬਕਾਇਦਾ ਕੋਈ ਤਾਲੀਮ ਦੀ ਹਾਸਲ ਕੀਤੀ, ਇਹਦੀ ਤਰਬੀਅਤ ਹਾਸਲ ਕੀਤੀ ਜਾਂ ਇਹ ਵੀ ਕੋਈ ਖੁਦਾਦਾਦ ਸਲਾਹੀਅਤ ਸੀ? ਮੈਂ ਬਕਾਇਦਾ ਕਿਸੇ ਕੋਲ ਵੀ ਤਰਬੀਅਤ ਹਾਸਲ ਨਹੀਂ ਕੀਤੀ। ਅੱਛਾ। ਹਾਂਜੀ ਹਾਂ, ਇੰਡਸਟਰੀ ਦੇ ਵਿੱਚ ਜਦੋਂ ਮੈਂ ਕਦਮ ਰੱਖਿਆ ਤੇ ਮੈਨੂੰ ਬਹੁਤ ਸਾਰੇ ਮਾਸ਼ਾਅੱਲਾ ਜਿਹੜੇ ਟੀਚਰਸ ਨੇ ਉਹ ਮਿਲੇ, ਲਾਈਕ ਅਸ਼ਰਫ ਸ਼ਰਾਜ਼ੀ ਸਾਹਿਬ, ਪੱਪੂ ਸਮਰਾਟ ਸਾਹਿਬ ਔਰ ਲਿਆਕਤ ਚੌਧਰੀ ਸਾਹਿਬ ਤੇ ਇਜਾਜ਼ ਸਮਰਾਟ। ਮਤਲਬ ਮਾਸ਼ਾਅੱਲਾ ਮੈਨੂੰ ਬੜੇ ਵੱਡੇ ਫਨਕਾਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਲੇਕਿਨ ਮੈਂ ਗੰਡਾ ਬੰਦ ਸ਼ਾਗਿਰਦ ਜਿਹੜੀ ਸਾਂ ਨਾ ਉਹ ਅਕਬਰ ਸਮਰਾਟ ਸਾਹਿਬ ਸੀ ਸਾਂ। ਅੱਛਾ ਜੀ। ਤੇ ਲੇਕਿਨ ਉਹ ਚੂੰਕਿ ਮੈਂ ਬਹੁਤ ਛੋਟੀ ਸਾਂ ਉਦੋਂ ਤੇ ਫਿਰ ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਉਹਨਾਂ ਕੋਲੋਂ ਕੁਝ ਹਾਸਲ ਕਰ ਸਕਦੀ। ਬਿਲਕੁਲ ਸਹੀ। ਤੇ ਉਹ ਫਿਰ ਇੱਕ ਰਹਿਮਤ ਹੋ ਗਿਆ, ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਏ। ਲੇਕਿਨ ਫਿਰ ਉਹ ਜੁਸਤਜੂ ਜਿਹੜੀ ਹੈ ਨਾ ਮੇਰੇ ਅੰਦਰ ਜਾਰੀ ਰਹੀ। ਤੁਹਾਡੇ ਬਾਰੇ ਚ ਸੁਣਿਆ ਕਿ ਤੁਸੀਂ ਬਚਪਨ ਦੇ ਵਿੱਚ ਵੀ ਆਪਣੀ ਫੈਮਿਲੀ ਦੇ ਵਿੱਚ ਵੀ ਜਿੰਨੀਆਂ ਵੀ ਗੈਦਰਿੰਗਸ ਹੁੰਦੀਆਂ ਸਨ ਉੱਥੇ ਵੀ ਤੁਸੀਂ ਡਾਂਸ ਕਰਨ ਲੱਗ ਪੈਂਦੇ ਸੋ? ਕਰਨ ਨਹੀਂ ਸਨ ਲੱਗ ਪੈਂਦੇ, ਸਾਡੇ ਮੁਕਾਬਲੇ ਹੁੰਦੇ ਸਨ, ਕਜ਼ਨਾਂ ਦੇ ਨਾਲ ਹੁੰਦੇ ਸਨ। ਅਸੀਂ ਬਾਕਾਇਦਾ ਅਸੀਂ ਇੱਕ ਗਰੁੱਪ ਜਿਹੜਾ ਆਪਣੇ ਕਜ਼ਨਾਂ ਦਾ ਹੁੰਦਾ ਸੀ ਉਹਦੇ 'ਚ ਅਸੀਂ ਮੁਕਾਬਲੇ ਕਰਨੇ ਸਾਂ ਕਿ ਅੱਜ ਕੌਣ ਜ਼ਿਆਦਾ ਕਰੇਗਾ ਔਰ ਕਿੰਨਾ ਅੱਛਾ ਕਰੇਗਾ। ਮੇਗਾ ਜੀ ਦਾ ਜਿਹੜਾ ਸੀ ਨਾ ਗੋਡੇ ਦੇ ਉੱਤੇ ਚੱਕਰੀ, ਹਾਂ ਜੀ, ਉਹ ਨਾਯਾਬ ਇੱਕ ਇਹਨਾਂ ਦੇ ਕੋਲ ਅੱਲਾ ਨੇ ਚੀਜ਼ ਅਤਾ ਕੀਤੀ ਔਰ ਉਹਨੂੰ ਨਾ ਕਿਸੇ ਨੇ ਕੀਤਾ ਤੇ ਨਾ ਕੋਈ ਕਰੇਗਾ। ਬਿਲਕੁਲ ਸਹੀ। ਮੈਂ ਬਲਕਿ ਇੱਕ ਦਿਨ ਕਹਿ ਰਿਹਾ ਸੀ, ਮੈਂ ਕਿਹਾ ਮੇਗਾ ਜੀ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਬੇਰੰਗੇ ਗੋਡੇ 'ਚ ਘੁੰਮੀ ਜਾਂਦਾ ਔਰ ਇੰਨਾ ਸਟੈਮਨਾ। ਉਹ ਤੁਹਾਡਾ ਜਿਹੜਾ ਸਟਾਈਲ ਸੀ ਉਹ ਬੜਾ ਪਸੰਦ ਕੀਤਾ ਗਿਆ। ਜੀ ਜੀ। ਤੇ ਉਹ ਜ਼ਿਹਨ 'ਚ ਕਿਸ ਤਰ੍ਹਾਂ ਆਈਡੀਆ ਆਇਆ ਤੁਹਾਡਾ? ਉਹ ਘੁਟਨਿਆਂ ਦੇ ਉੱਤੇ ਤੁਸੀਂ ਆਪਣਾ ਘੁੰਮ ਕੇ ਔਰ ਚੱਕਰ ਲਗਾਈ ਜਾ ਰਹੇ ਸੋ, ਤੁਹਾਨੂੰ ਚੱਕਰ ਨਹੀਂ ਆਏ ਕੋਈ? ਨਹੀਂ, ਚੱਕਰ ਮੈਨੂੰ ਕਦੇ ਨਹੀਂ ਆਏ। ਉਹ ਵੈਸੇ ਕਿ ਮੈਂ ਕਦੇ ਦਿੱਤੇ ਨਹੀਂ ਨਾ ਲੋਕਾਂ ਨੂੰ ਇਸ ਲਈ ਮੈਨੂੰ ਉਹ ਕਦੇ ਵਾਪਸ ਨਹੀਂ ਆਏ ਕਿਉਂਕਿ ਇੱਕ ਐਸੀ ਕਹਿ ਲਓ ਕਿ ਸਲਾਹੀਅਤ ਸੀ ਮੇਰੇ ਅੰਦਰ ਕਿ ਮੈਂ ਬਚਪਨ ਤੋਂ ਹੀ ਨਾ ਬਹੁਤ ਜ਼ਿਆਦਾ ਚੱਕਰ ਲੈਣੀ ਸਾਂ ਕਿ ਮੇਰੇ ਉਹ ਬਹੁਤ ਲੰਬੇ ਵਾਲ ਹੁੰਦੇ ਸਨ। ਜਦੋਂ ਮੈਂ ਚੱਕਰ ਲੈਣੀ ਸਾਂ ਤੇ ਮੇਰੇ ਵਾਲਾਂ ਦੀ ਛਤਰੀ ਬੰਨ੍ਹਦੀ ਸੀ ਤੇ ਉਹ ਬਾਕਾਇਦਾ ਘੁੰਮਦਿਆਂ ਨਾ ਫੀਲ ਹੁੰਦਾ ਸੀ ਕਿ ਇੱਕ ਛਤਰੀ ਘੁੰਮ ਰਹੀ ਹੈ। ਅੱਛਾ। ਲਿਹਾਜ਼ਾ ਕਹਿ ਲਓ ਕਿ ਇੱਕ ਸ਼ੌਕ ਸੀ ਔਰ ਫਿਰ ਇੱਕ ਬੜਾ ਯੂਨੀਕ ਸਟੈਪ ਸੀ ਜਿਸ ਤੇ ਉਹਨੂੰ ਮੈਂ ਸਟੇਜ ਤੇ ਲੈ ਕੇ ਆਈ, ਪਰਫਾਰਮ ਕੀਤਾ ਤੇ ਉਹ ਲੋਕਾਂ ਨੇ ਬੜਾ ਲਾਈਕ ਕੀਤਾ। ਔਰ ਇਹਦੀ ਬਿਲਖਸੂਸ ਮੈਂ ਦਾਦ ਦੇਵਾਂਗੀ, ਸਾਡੇ ਮੇਰੇ ਬਹੁਤ ਅੱਛੇ ਕੋਲੀਗ ਵੀ ਨੇ, ਦੋਸਤ ਵੀ ਨੇ, ਜਿਮੀ ਮਹਾਰਾਜ। ਉਹ ਬਹੁਤ ਅੱਛੇ ਕਥਕ ਡਾਂਸਰ ਨੇ। ਹਾਂਜੀ ਹਾਂਜੀ। ਮੈਂ ਫਸਟ ਟਾਈਮ ਉਹਨਾਂ ਨੂੰ ਇੱਕ ਹਾਂਗਕਾਂਗ ਸ਼ੋਅ ਦੇ ਵਿੱਚ ਨਾ ਮੈਂ ਉਹਨਾਂ ਨੂੰ ਕਰਦਿਆਂ ਦੇਖਿਆ ਸੀ। ਅਬ ਉਹ ਚੂੰਕਿ ਉਹਨਾਂ ਨੇ ਆਪਣੀ ਟੈਕਨੀਕ ਨਾਲ ਕੀਤਾ, ਇਹਨੂੰ ਮੈਂ ਆਪਣੀ ਟੈਕਨੀਕ ਦੇ ਵਿੱਚ ਕਨਵਰਟ ਕਰ ਲਿਆ। ਅੱਛਾ। ਹਾਂਜੀ। ਉਹ ਫਿਰ ਇੱਕ ਐਸਾ ਕਹਿ ਲਓ ਕਿ ਬਰਜਸਤਗੀ ਸੀ ਉਹਦੇ ਵਿੱਚ, ਇੱਕ ਰਵਾਨੀ ਸੀ ਕਿ ਮੈਂ ਐਸਾ ਚੱਕਰ ਲੈਂਦੀ ਐਸਾ ਚੱਕਰ ਤੇ ਮੈਂ ਦਮ ਥੱਲੇ ਬਹਿ ਜਾਂਦੀ ਸਾਂ ਤੇ ਉਹ ਫਿਰ ਬਸ ਹੋ ਗਿਆ। ਜਿਸਲੇ ਸਟੇਜ ਤੋਂ ਨਿਕਲੇ ਤੇ ਫਿਰ ਮੂਸੀਕੀ ਵੱਲ ਤੁਸੀਂ ਆ ਗਏ, ਗੁਲੂਕਾਰੀ ਵੱਲ ਆ ਗਏ। ਹਾਂਜੀ। ਤੇ ਹੁਣ ਅੱਜ ਕੱਲ ਗੁਲੂਕਾਰੀ ਹੋ ਰਹੀ ਹੈ ਜੀ, ਅਦਾਕਾਰੀ, ਗੁਲੂਕਾਰੀ, ਕਿਉਂਕਿ ਆਪਣੇ ਅਸੀਂ ਸਿਟਕॉम ਵੀ ਬਣਾ ਰਹੇ ਹਾਂ ਔਰ ਨਾਲ ਕਿਉਂਕਿ ਉਹ ਕਹਿੰਦੇ ਨਾ ਚੋਰ ਚੋਰੀਓਂ ਜਾਂਦਾ ਪਰ ਹੇਰਾ ਫੇਰੀਓ ਨਹੀਂ ਜਾਂਦਾ ਤੇ ਨਾਲ ਹਲਕੀ ਫੁਲਕੀ ਚਿਟ ਚੈਟ ਵੀ ਚੱਲੀ ਦੀ। ਔਰ ਮੇਰਾ ਫਿਲਹਾਲ ਮੇਨ ਫੋਕਸ ਹੁਣ ਸਿਰਫ ਸਿੰਗਿੰਗ ਹੈ ਔਰ ਸਾਡੇ ਪੰਜਾਬ ਦਾ ਕਲਚਰ ਹੈ। ਸਿੰਗਿੰਗ ਤੁਸੀਂ ਅੱਜ ਕੱਲ ਅਬਾਸ ਜੱਟ ਸਾਹਿਬ ਨਾਲ ਵੀ ਬੜੀ ਕਰ ਰਹੇ ਹੋ ਮਿਲ ਕੇ, ਤੁਸੀਂ ਡੁਇਟ ਵੀ ਗਾਣੇ ਗਾਏ ਨੇ ਔਰ ਸਿੰਗਲ ਵੀ ਤੁਸੀਂ ਬੜੇ ਪਰਫਾਰਮ ਕੀਤੇ ਨੇ। ਤੇ ਅੱਜ ਚੁੱਕੇ ਈਦ ਦਾ ਮੌਕਾ ਹੈ ਤੇ ਅਗਰ ਤੁਸੀਂ ਸਾਡੇ ਵੇਖਣ ਵਾਲਿਆਂ ਨੂੰ ਥੋੜਾ ਜਿਹਾ ਕੋਈ ਗੁੰਗਣਾ ਕੇ ਦਿਖਾ ਦਿਓ
ਤੇ ਮਿਹਰਬਾਨੀ ਹੈ ਤੁਹਾਡੀ। ਨਹੀਂ ਜੀ, ਨਹੀਂ ਮਿਹਰਬਾਨੀ ਕਾਦੀ, ਸਾਡਾ ਫਰਜ਼ ਹੈ। ਬਿਲਕੁਲ। ਅਸੀਂ ਤੇ ਕੰਮ ਹੀ ਆਵਾਮ ਵਾਸਤੇ ਕਰ ਰਹੇ ਜੀ। ਹਾਂ, ਆਵਾਮ ਦੀ ਖੁਸ਼ੀ ਵਾਸਤੇ ਕਰ ਰਹੇ ਹਾਂ। ਔਰ ਸਾਡਾ ਜਿਹੜਾ ਫੋਕਸ ਹੈ ਹੀ ਪੰਜਾਬ ਹੈ। ਤੇ ਇਸ ਹਵਾਲੇ ਨਾਲ ਕੋਸ਼ਿਸ਼ ਕਰਾਂਗੇ ਮੈਂ ਤੇ ਮੇਗਾ ਜੀ ਤੁਹਾਨੂੰ ਇੱਥੇ ਬੈਠ ਕੇ ਪੰਜਾਬ ਵਹਾਈਏ। ਵਾਹ ਵਾਹ ਵਾਹ, ਜ਼ਬਰਦਸਤ। ਜੀ ਬਿਸਮਿਲ੍ਲਾ। ਜਾਸਤੇ ਜੀ ਉਹ ਦਰਵਾਜ਼ਾ ਅਜੇ ਜਾਣਾ ਨਹੀਂ ਮੈਂ ਅਜੇ ਤੁਹਾਡੇ ਕੋਲ ਗਾਣ ਦੀ ਇਜਾਜ਼ਤ ਪੁੱਛੀ ਹੈ। ਸਟੇਜ ਆ ਰਹੇ ਹੋ ਬੜੇ ਖਤਰਨਾਕ। ਇਹ ਸਟੇਜ ਦਾ ਅਸਲ ਕੰਮ ਹੈ ਹੀ ਇਹਦਾ ਨਾਮ ਸਟੇਜ ਹੈ ਨਾ, ਕਿਉਂਕਿ ਆਰਟਿਸਟ ਹੈ ਨਾ। ਚਲੋ ਜੀ, ਮੈਂ ਆਪਣਾ ਫੇਰ ਤੁਹਾਡੇ ਕੋਲੋਂ ਪੁੱਛਣ ਲੱਗਾ ਹਾਂ ਜੀ। ਕਿ ਜਨਾਬ ਸ਼ੁਰੂ ਕਰੀਏ। ਜੀ ਸ਼ੁਰੂ ਕਰੀਏ। ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ, 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 ਆਪਣਾ ਪੰਜਾਬ ਯਾਰੋ। ਹੋਰ ਸੱਜਦਾ ਜੱਟ ਪਾਉਂਦਾ ਭੰਗੜੇ ਤੇ ਢੋਲ ਵੱਜਦਾ। ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ, ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ। ਕਈ ਰਾਂਝੇ ਤੇ ਬੱਜੀਆਂ ਚਰਾਉਂਦੇ, ਬੇਲੇ ਵਿੱਚ ਹੀਰ ਕੋਲੋਂ ਚੂਰੀ ਖਾਂਦੇ। ਕਈ ਰਾਂਝੇ ਤੇ ਮੱਝੀਆਂ ਚਰਾਉਂਦੇ, ਬੇਲੇ ਵਿੱਚ ਹੀਰ ਕੋਲੋਂ ਚੂਰੀ ਖਾਂਦੇ। ਖਾ ਕੇ ਚੂਰੀ ਪੀ ਕੇ ਲੱਸੀ ਜੱਟ ਰੱਜਦਾ, ਜੱਟ ਰੱਜਦਾ। ਆਪਣਾ ਪੰਜਾਬ ਯਾਰੋ ਹੋਰ ਸੱਜਦਾ, ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ। ਬੜਾ ਕਾਬਲੇ ਗੌਰ ਸ਼ੇਰ ਕਹਿਣ ਲੱਗਾ ਕਿ ਅੱਲਾ ਨੇ ਕਿਹੜੀਆਂ ਦੌਲਤਾਂ ਦੇ ਨਾਲ ਸਾਡੇ ਪੰਜਾਬ ਨੂੰ ਨਵਾਜ਼ਿਆ। ਮੁੰਜੀ ਸਰੋਂ ਕਣਕ ਕਮਾਦ ਦੋਸਤੋ, ਕਪਾਹ ਸਾਡੇ ਦੇਸ਼ ਦੀ ਸੁਗਾਤ ਦੋਸਤੋ। ਮੁੰਜੀ ਸਰੋਂ ਕਣਕ ਕਮਾਦ ਦੋਸਤੋ, ਕਪਾਹ ਸਾਡੇ ਦੇਸ਼ ਦੀ ਸੁਗਾਤ ਦੋਸਤੋ। ਪਾਣੀ ਜਦੋਂ ਖਾਲਿਆਂ ਦੇ ਵਿੱਚ ਭੱਜਦਾ, ਵਿੱਚ ਭੱਜਦਾ। ਆਪਣਾ ਪੰਜਾਬ ਯਾਰੋ ਹੋਰ ਸੱਜਦਾ, ਆਪਣਾ ਪੰਜਾਬ ਯਾਰੋ ਹੋਰ ਸੱਜਦਾ। ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ, ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ। ਵਾਹ 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 ਵਾਹ। ਨਾਜ਼ਰੀਨ,